ਲੈਟਰ ਜੀ ਦੀਆਂ ਮੁੱਖ ਤੌਰ ਉੱਤੇ ਦੋ ਤਰ੍ਹਾਂ ਦੀਆਂ ਆਵਾਜ਼ਾਂ ਹੁੰਦੀਆਂ ਹਨ। ਇੱਕ ਤਾਂ ਉਸਦੀ ਮੇਨ ਆਵਾਜ਼ ਜਿਹੜੀ ਹੈਗੀ ਆ ਗੱਗੇ ਦੀ ਆਵਾਜ਼, ਤੇ ਇੱਕ ਹੈਗੀ ਆ ਜੱਜੇ ਦੀ ਆਵਾਜ਼। ਹੁਣ ਇਹਨਾਂ ਦੋਵਾਂ ਵਿੱਚੋਂ ਕੋਈ ਵੀ ਇੱਕ ਆਵਾਜ਼ ਆ ਸਕਦੀ ਹੈ। ਜਿਹੜੀ ਗੱਗੇ ਦੀ ਆਵਾਜ਼ ਹੈ ਉਸਨੂੰ ਆਪਾਂ ਇੰਗਲਿਸ਼ ਵਿੱਚ ਹਾਰਡ ਜੀ ਬੋਲ ਦਿੰਦੇ ਹਾਂ, ਤੇ ਜਿਹੜੀ ਜੱਜੇ ਦੀ ਆਵਾਜ਼ ਆ ਉਸਨੂੰ ਆਪਾਂ ਸੌਫਟ ਜੀ ਕਹਿ ਦਿੰਦੇ ਹਾਂ। ਹੁਣ ਇਹ ਜਿਹੜੀਆਂ ਸਾਰੀਆਂ ਆਵਾਜ਼ਾਂ ਨੇ ਇਹਦੇ ਵਿੱਚ ਮੈਂ ਦੇਖਦਾ ਕਿ ਬੜੇ ਸਟੂਡੈਂਟਸ ਨੇ ਜੋ ਕਨਫਿਊਜ਼ ਹੁੰਦੇ ਨੇ, ਕਿੱਥੇ ਗੱਗਾ ਵਰਤਣਾ ਹੈ ਕਿੱਥੇ ਜੱਜਾ ਵਰਤਣਾ, ਇਹ ਸਮਝ ਹੀ ਨਹੀਂ ਆਉਂਦਾ ਕਾਫੀ ਲੋਕਾਂ ਨੂੰ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਰੂਲਸ ਦੱਸ ਦਿੰਦਾ ਜਿਨ੍ਹਾਂ ਨਾਲ ਤੁਸੀਂ ਡਿਸਾਈਡ ਕਰ ਸਕਦੇ ਹੋ ਕਿੱਥੇ ਜੱਜਾ ਬੋਲਣਾ ਹੈ ਕਿੱਥੇ ਗੱਗਾ ਬੋਲਣਾ ਹੈ। ਪਹਿਲਾਂ ਆਪਾਂ ਕਰਦੇ ਹਾਂ ਜੱਜੇ ਦੀ ਸਾਊਂਡ ਦੀ। ਜ ਦੀ ਸਾਊਂਡ ਵੀ ਕਦੋਂ ਆਉਂਦੀ ਹੈ ਲੈਟਰ ਜੀ ਤੋਂ? ਜੇ ਲੈਟਰ ਜੀ ਦੇ ਨਾਲ ਆਈ, ਈ ਜਾਂ ਵਾਈ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਅੱਖਰ ਲਿਖਿਆ ਹੋਵੇ ਤਾਂ ਆਪਾਂ ਜੀ ਨੂੰ ਜੱਜਾ ਬੋਲਾਂਗੇ। ਪਹਿਲਾਂ ਆਪਾਂ ਜੀ ਆਈ ਦੇ ਉਦਾਹਰਨ ਲੈ ਲੈਂਦੇ ਹਾਂ। ਜਿਵੇਂ ਜਿਰਾਫ ਹੋ ਗਿਆ, ਜੀ ਆਈ ਲਿਖਿਆ ਆਪਾਂ ਜੱਜਾ ਬੋਲ ਰਹੇ ਹਾਂ ਜਿਰਾਫ। ਫਿਰ ਜਿੰਜਰ, ਅਦਰਕ ਨੂੰ ਜਿੰਜਰ ਕਹਿ ਦਿੰਦੇ ਨੇ, ਜਿੰਜਰ। ਜ ਦੀ ਆਵਾਜ਼ ਆ ਰਹੀ ਹੈ ਕਿਉਂਕਿ ਜੀ ਆਈ ਇਕੱਠਾ ਲਿਖਿਆ ਹੈ। ਟ੍ਰੈਜਿਕ, ਜੀ ਆਈ ਇਕੱਠਾ ਲਿਖਿਆ ਹੈ, ਆਪਾਂ ਕਾਹਦੀ ਆਵਾਜ਼ ਕੱਢ ਰਹੇ ਹਾਂ? ਜੱਜੇ ਦੀ ਆਵਾਜ਼ ਕੱਢ ਰਹੇ ਹਾਂ। ਉਸ ਤੋਂ ਬਾਅਦ ਜੀ ਪਲੱਸ ਈ ਲਿਖਿਆ ਹੋਵੇ, ਜੀ ਈ ਇਕੱਠੇ ਲਿਖੇ ਹੋਣ ਤਾਂ ਵੀ ਜੱਜੇ ਦੀ ਆਵਾਜ਼ ਆਉਂਦੀ ਹੈ ਜੀ ਤੋਂ। ਜਿਵੇਂ ਏਜ, ਜੀ ਈ ਲਿਖਿਆ ਹੋਏ ਤਾਂ ਆਪਾਂ ਕੀ ਕਹਿ ਰਹੇ ਹਾਂ? ਏਜ ਕਹਿ ਰਹੇ ਹਾਂ। ਜਨਰਲ, ਜਨਰਲ ਜੀ ਈ ਜਨਰਲ, ਜੱਜੇ ਦੀ ਆਵਾਜ਼ ਆ ਰਹੀ ਹੈ। ਅਰਜੈਂਟ, ਅਰਜੈਂਟ ਜੀ ਈ ਜੱਜੇ ਦੀ ਆਵਾਜ਼ ਆ ਰਹੀ ਹੈ। ਉਸ ਤੋਂ ਬਾਅਦ ਜੀ ਵਾਈ ਇਕੱਠਾ ਲਿਖਿਆ ਹੋਵੇ ਤਾਂ ਵੀ ਆਪਾਂ ਕੀ ਕਰਦੇ ਹਾਂ? ਜੀ ਤੋਂ ਕਿਹੜੀ ਆਵਾਜ਼ ਕੱਢਦੇ ਹਾਂ? ਜੱਜੇ ਦੀ ਆਵਾਜ਼ ਕੱਢਦੇ ਹਾਂ। ਜਿਵੇਂ ਜਿਮ ਹੋ ਗਿਆ, ਜੀ ਵਾਈ ਇਕੱਠਾ ਲਿਖਿਆ ਹੈ, ਜੱਜੇ ਦੀ ਆਵਾਜ਼ ਆ ਰਹੀ ਹੈ। ਫਿਰ ਅਪੋਲੋਜੀ, ਅਪੋਲੋਜੀ, ਅਪੋਲੋਜੀ ਮਤਲਬ ਮਾਫੀ ਮੰਗ ਲੈਣਾ, ਜੀ ਵਾਈ ਇਕੱਠਾ ਲਿਖਿਆ ਹੈ ਤਾਂ ਜੱਜੇ ਦੀ ਆਵਾਜ਼ ਜੀ, ਅਪੋਲੋਜੀ ਜੱਜੇ ਦੀ ਆਵਾਜ਼ ਆ ਰਹੀ ਹੈ ਜੀ ਤੋਂ। ਫਿਰ ਜਿਪਸੀ, ਜਿਪਸੀ ਵਿੱਚ ਵੀ ਕੀ ਹੈ? ਜੀ ਵਾਈ ਇਕੱਠਾ ਲਿਖਿਆ ਹੈ ਤਾਂ ਆਪਾਂ ਜੱਜੇ ਦੀ ਆਵਾਜ਼ ਕੱਢ ਰਹੇ ਹਾਂ। ਤੇ ਇਸ ਤੋਂ ਇਲਾਵਾ ਬਾਕੀ ਕਿਤੇ ਵੀ ਜੇ ਜੀ ਵਰਤਿਆ ਗਿਆ ਹੈ, ਜੀ ਦੇ ਨਾਲ ਕੋਈ ਹੋਰ ਅੱਖਰ ਲੱਗ ਰਿਹਾ ਹੈ, ਈ, ਆਈ ਤੇ ਵਾਈ ਤੋਂ ਇਲਾਵਾ ਆਪਾਂ ਕੀ ਕਰਾਂਗੇ? ਆਪਾਂ ਗੱਗੇ ਦੀ ਆਵਾਜ਼ ਕੱਢਾਂਗੇ। ਜਿਵੇਂ ਗੈਸ, ਜੀ ਦੇ ਨਾਲ ਇਹ ਲੱਗ ਰਹੀ ਆ, ਆਈ, ਈ, ਵਾਈ ਤਾਂ ਨਹੀਂ ਲੱਗ ਰਿਹਾ ਤਾਂ ਆਪਾਂ ਗੱਗੇ ਦੀ ਆਵਾਜ਼ ਕੱਢ ਰਹੇ ਹਾਂ। ਗੈਸ ਹੋ ਗਿਆ। ਗਲਾਸ ਹੋ ਗਿਆ, ਜੀ ਐਲ ਲਿਖਿਆ ਗਲਾਸ। ਗਰੁੱਪ, ਔਗਸਟ, ਅਗੇਨ, ਫਲੈਗ, ਬ੍ਰੈਗ। ਬ੍ਰੈਗ ਮਤਲਬ ਕੀ ਹੁੰਦਾ? ਹਵਾ ਜੀ ਕਰਨਾ, ਯਾਰ ਮੈਂ ਆਹਾਂ ਮੈਂ ਉਹ ਆ ਇਹ ਉਹ ਆ, ਉਹਨੂੰ ਬ੍ਰੈਗ ਕਹਿ ਦਿੰਦੇ ਆ, ਦਿਖਾਵਾ ਕਰਨਾ। ਤਾਂ ਇੱਥੇ ਵੀ ਕੀ ਹੋ ਰਿਹਾ ਹੈ? ਐਂਡ ਉੱਤੇ ਵੀ ਜੇ ਜੀ ਲਿਖਿਆ ਆ ਰਿਹਾ ਹੈ ਤਾਂ ਵੀ ਤੁਸੀਂ ਗੱਗੇ ਦੀ ਆਵਾਜ਼ ਬੋਲੋਗੇ। ਤੇ ਜੀ ਦੇ ਤੋਂ ਬਾਅਦ ਜੇ ਕੋਈ ਆਈ, ਈ, ਵਾਈ ਤੋਂ ਇਲਾਵਾ ਕੋਈ ਹੋਰ ਅੱਖਰ ਲਿਖਿਆ ਹੈ ਤਾਂ ਵੀ ਤੁਸੀਂ ਗੱਗੇ ਦੀ ਆਵਾਜ਼ ਕੱਢਾਂਗੇ। ਪਰ ਇਹ ਜਿਹੜਾ ਰੂਲ ਹੈ ਇਹਦੇ ਕੁਝ ਐਕਸੈਪਸ਼ਨਸ ਨੇ, ਮਤਲਬ ਕੁਝ ਅਜਿਹੇ ਸ਼ਬਦ ਨੇ ਜਿਹੜੇ ਇਸ ਰੂਲ ਨੂੰ ਨਹੀਂ ਫੋਲੋ ਕਰਦੇ। ਉਹ ਕਿਹੜੇ ਨੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ। ਜਿਵੇਂ ਗੈਟ, ਹੁਣ ਜੀ ਈ ਇਕੱਠਾ ਲਿਖਿਆ ਹੈ, ਜੱਜੇ ਦੀ ਆਵਾਜ਼ ਆਉਣੀ ਚਾਹੀਦੀ ਸੀ ਪਰ ਗੱਗੇ ਦੀ ਆਵਾਜ਼ ਆ ਰਹੀ ਹੈ। ਟਾਈਗਰ, ਜੀ ਈ ਇਕੱਠਾ ਲਿਖਿਆ ਹੈ, ਜੱਜੇ ਦੀ ਆਵਾਜ਼ ਆਉਣੀ ਚਾਹੀਦੀ ਸੀ ਪਰ ਨਹੀਂ ਆ ਰਹੀ, ਗੱਗੇ ਦੀ ਆ ਰਹੀ ਹੈ। ਹੁਣ ਇੰਗਲਿਸ਼ ਭਾਸ਼ਾ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਜੋ ਵੀ ਰੂਲਸ ਹੁੰਦੇ ਨੇ ਕੁਝ ਅਜਿਹੇ ਸ਼ਬਦ ਹਮੇਸ਼ਾ ਹੁੰਦੇ ਹੀ ਨੇ ਜਿਹੜੇ ਐਕਸੈਪਸ਼ਨਸ ਹੁੰਦੇ ਨੇ, ਜਿਹੜੇ ਉਹ ਰੂਲਸ ਨੂੰ ਨਹੀਂ ਮੰਨਦੇ। ਉਹ ਸ਼ਬਦਾਂ ਬਾਰੇ ਮੈਂ ਤੁਹਾਨੂੰ ਹੁਣ ਦੱਸ ਰਿਹਾ। ਇਸ ਤੋਂ ਬਾਅਦ ਗਰਲ ਹੋ ਗਿਆ, ਜੀ ਆਈ ਇਕੱਠਾ ਲਿਖਿਆ ਹੈ, ਜ ਦੀ ਆਵਾਜ਼ ਆਉਣੀ ਚਾਹੀਦੀ ਪਰ ਕਿਹੜੀ ਆ ਰਹੀ ਹੈ? ਗੱਗੇ ਦੀ ਆਵਾਜ਼ ਆ ਰਹੀ ਹੈ। ਗੀਅਰ ਹੋ ਗਿਆ, ਗਿਫਟ ਹੋ ਗਿਆ, ਗਿਲਡ ਹੋ ਗਿਆ, ਗਿਵ ਹੋ ਗਿਆ। ਹੁਣ ਗਿਵ ਤੋਂ ਬਾਅਦ ਮੈਂ ਫॉरगिव ਦਾ ਐਗਜ਼ਾਮਪਲ ਤੁਹਾਨੂੰ ਦੇ ਰਿਹਾ। ਗਿਵ ਤੇ ਫॉरगिव। ਹੁਣ ਗਿਵ ਜਿਹੜਾ ਹੈਗਾ ਉਹ ਸਾਡੀ ਐਕਸੈਪਸ਼ਨ ਹੈ, ਪਰ ਕਿਸੇ ਵੀ ਸ਼ਬਦ ਦੇ ਵਿੱਚ ਜੇ ਗਿਵ ਲਿਖਿਆ ਹੋਵੇ ਤਾਂ ਵੀ ਤੁਸੀਂ ਗੱਗੇ ਦੀ ਆਵਾਜ਼ ਹੀ ਕੱਢਣੀ ਆ। ਜਿਵੇਂ ਫॉरगिव, ਫॉर ਤੋਂ ਬਾਅਦ ਗਿਵ ਇਕੱਠਾ ਲੱਗ ਗਿਆ, ਫॉरगिव ਦੋਵੇਂ ਇਕੱਠੇ ਹੋ ਗਏ ਤਾਂ ਵੀ ਤੁਸੀਂ ਜੀ ਆਈ ਵੀ ਈ ਨੂੰ ਗੱਗਾ ਹੀ ਬੋਲੋਗੇ, ਗਿਵ ਹੀ ਬੋਲੋਗੇ। ਕਿਉਂ? ਕਿਉਂਕਿ ਜਿਹੜਾ ਗਿਵ ਹੈ ਉਹ ਸਾਡਾ ਐਕਸੈਪਸ਼ਨ ਹੈ, ਜਿਹੜਾ ਸਾਡੇ ਨਾਰਮਲ ਰੂਲਸ ਨੂੰ ਨਹੀਂ ਫੋਲੋ ਕਰਦਾ। ਸੋ ਇਹ ਥੋੜ੍ਹੇ ਜਿਹੇ ਵਰਡਸ ਸੀਗੇ ਜਿਹੜੇ ਐਕਸੈਪਸ਼ਨਸ ਨੇ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਜੱਜਾ ਕਿੱਥੇ ਬੋਲਣਾ ਹੈ, ਗੱਗਾ ਕਿੱਥੇ ਬੋਲਣਾ ਹੈ। ਤਾਂ ਅੱਗੇ ਤੋਂ ਜਦੋਂ ਵੀ ਤੁਸੀਂ ਬੋਲੋਗੇ ਤੁਸੀਂ ਸਹੀ ਬੋਲੋਗੇ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।